अस्सलाम वालेकुम जी। मैं ਤੁਹਾਡਾ ਆਪਣਾ ਲਾਲਾ ਵਕਾਰ। ਅਲਹਮਦੁਲਿਲਾ ਅੱਲਾ ਦਾ ਸ਼ੁਕਰ ਹੈ ਕਿ ਮੈਂ ਖੈਰੀਅਤ ਨਾਲ ਹਾਂ। ਮੈਂ ਉਮੀਦ ਕਰਦਾ ਮੇਰੇ ਸਾਰੇ ਦੋਸਤ ਖੈਰੀਅਤ ਨਾਲ ਹੋਣਗੇ। ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ। ਤੇ ਦੋਸਤੋ ਅੱਜ ਨਾ ਮੇਰਾ ਮੌਜੂ ਆ ਆਪਣੇ ਨੌਜਵਾਨ ਦੋਸਤਾਂ ਵਾਸਤੇ, ਜਿੰਨੇ ਵੀ ਹੁਣ ਯਾਨੀ ਕਿ ਮਾਸ਼ਰੇ ਸਾਡੇ ਦੇ ਵਿੱਚ ਇੱਕ ਸਾਡਾ ਹਿਸਾਬ ਤਾਂ ਬਣ ਚੁੱਕਿਆ ਵਾ। ਮੈਂ ਅਕਸਰ ਹੀ ਵੇਖਿਆ ਵਾ, ਵੇਖਣ ਤੋਂ ਬਾਅਦ ਮੈਂ ਅੱਜ ਗੱਲ ਕਰਨ ਲੱਗਾ ਇਸ ਮੌਜੂ ਤੇ ਮੈਂ ਮੌਜੂ ਇਸ ਤੇ ਗੱਲ ਕਰਾਂਗਾ ਕਿਉਂਕਿ ਮੈਂ ਜ਼ਿਮੀਂਦਾਰ ਆਦਮੀ ਆਪ, ਤੇ ਮੈਂ ਆਪਣੇ ਕਲਚਰ ਦੇ ਹਿਸਾਬ ਨਾਲ ਜੋੜ ਕੇ ਤੁਹਾਨੂੰ ਇੱਕ ਮਿਸਾਲ ਦਵਾਂਗਾ। ਦੇਖੋ ਨਾ, ਅਸੀਂ ਜ਼ਿਮੀਂਦਾਰ ਬੰਦੇ, ਅਸੀਂ ਬੜੀ ਮਿਹਨਤ ਕਰ ਰਹੇ ਹਾਂ ਮਾਸ਼ਾਅੱਲਾ। ਤੇ ਇਹ ਕੋਈ ਵੀ ਫਸਲ ਆ ਨਾ, ਅਸੀਂ ਜਦੋਂ ਕਣਕ ਦਾ ਫਸਲ ਕਣਕ ਦੀ ਲਾ ਲਓ ਜਾਂ ਕਮਾਦ ਆ ਜਾਂ ਸਰੋਂ ਆ, ਕੋਈ ਵੀ ਫਸਲ ਆ, ਬਾਗ ਆ, ਜਿਹੜੀ ਵੀ ਫਸਲ ਅਸੀਂ ਬੀਜ ਦਿੰਦੇ ਆ ਨਾ, ਤੇ ਫਸਲ ਬੀਜਣ ਤੋਂ ਬਾਅਦ ਅਗਰ ਕੋਈ ਬੰਦਾ ਸਾਡਾ, ਅਸੀਂ ਕਿਸੇ ਦਾ ਕਰਜ਼ਾ ਦੇਣਾ ਵਾ, ਅਸੀਂ ਕਿਸੇ ਨੂੰ ਕੋਈ ਹਦਾਰੇ ਦੇਣੇ ਆ, ਅਸੀਂ ਕੋਈ ਸ਼ਾਦੀ ਕਰਨੀ ਆ, ਅਸੀਂ ਮਕਾਨ ਪਾਉਣੇ ਆ, ਅਸੀਂ ਕਿਤੇ ਜਾਣਾ, ਜੋ ਵੀ ਕੁਛ ਨਾ, ਬਲਕਿ ਯਾਨੀ ਕਿ ਹਜ਼ਾਰਾਂ ਦੇ ਹਿਸਾਬ ਨਾਲ ਅਸੀਂ ਉਮੀਦਾਂ ਲਾਈਆਂ ਹੁੰਦੀਆਂ ਵਾ ਆਪਣੀ ਫਸਲ ਤੇ, ਕਿ ਹਾਂ ਕਣਕ ਸੁੱਟ ਕੇ ਨਾ ਅਸੀਂ ਇਨਸ਼ਾਅੱਲਾ ਵਿਆਹ ਕਰ ਲੈਣਾ, ਕਣਕ ਸੁੱਟ ਕੇ ਅਸੀਂ ਮਕਾਨ ਪਾ ਲੈਣੇ ਆ, ਕਣਕ ਸੁੱਟ ਕੇ ਅਸੀਂ ਸ਼ਾਦੀ ਕਰ ਲੈਣੀ, ਯਾਨੀ ਕਿ ਜੋ ਵੀ ਕੰਮ ਆ ਵਗੈਰਾ ਵਗੈਰਾ, ਜਿਹੜਾ ਵੀ ਕੰਮ ਆ ਸਾਡਾ ਫਸਲ ਤੇ ਹੋ ਜਾਂਦਾ ਜੀ। ਹੁਣ ਥੋੜਾ ਜਿਹਾ ਮੇਰੇ ਦੋਸਤੋ ਤੁਸੀਂ ਗੱਲ ਨੂੰ ਗੌਰ ਨਾਲ ਸੁਣਨਾ ਵਾ ਕਿ ਅਗਰ ਅਸੀਂ ਉਸ ਫਸਲ ਨੂੰ ਮਿਹਨਤ ਕਰੀਏ, ਅਸੀਂ ਉਸ ਫਸਲ ਵਾਸਤੇ ਗੋਡੀਆਂ ਵੀ ਕਰਨੀਆਂ, ਰਾਤ ਗਰਮੀ 'ਚ ਵੀ, ਠੰਡ ਦੀਆਂ ਰਾਤਾਂ 'ਚ ਵੀ ਅਸੀਂ ਪਾਣੀ ਲਾਉਣਾ, ਸਖਤ ਗਰਮੀ 'ਚ ਵੀ ਅਸੀਂ ਪਾਣੀ ਵੀ ਲਾਉਣਾ, ਹੱਲ ਵੀ ਚਲਾਉਣਾ, ਹਰ ਕੰਮ, ਖਾਦ ਪਾਉਣੀ, ਸਪਰੇਅ ਕਰਨੀ, ਸਾਰੇ ਕੰਮ ਯਾਨੀ ਕਿ ਕਰਨੇ ਆ। ਕਿੱਸਾ ਮੁਖਤਸਰ ਕੇ ਫਸਲ ਵੱਢਦਿਆਂ ਵੱਢਦਿਆਂ ਵੱਡੀ ਹੋ ਜਾਂਦੀ ਹੈ, ਫਸਲ ਜਵਾਨ ਹੋ ਗਈ। ਅੱਛਾ, ਹੁਣ ਜਿਸ ਟਾਈਮ ਫਸਲ ਵੱਢਣ ਤੇ ਆ ਜਾਏ, ਕਣਕ ਪੱਕ ਜਾਵੇ, ਅੱਲਾ ਨਾ ਕਰੇ, ਉਦੋਂ ਇੱਕ ਕਹਿ ਲਓ ਕਿ ਤੂਫਾਨ ਆ ਜਾਂਦਾ ਵਾ, ਜਾਂ ਸੈਲਾਬ ਆ ਜਾਂਦਾ, ਜਾਂ ਕੋਈ ਐਸੀ ਚੀਜ਼ ਹੋ ਜਾਂਦੀ ਆ ਕਿ ਉਹ ਫਸਲ ਤੁਹਾਡੀ ਤਬਾਹ ਹੋ ਜਾਏ। ਖੁਦਾਰਾ ਕੀ ਸੋਚੋਗੇ, ਤੁਹਾਡੀ ਜ਼ਿਮੀਂਦਾਰ ਦੇ ਜ਼ਿਹਨ ਤੇ ਕੀ ਅਸਰ ਪਏਗਾ? ਉਹਦੀ ਜ਼ਿੰਦਗੀ ਦੀਆਂ ਤੇ ਤਮਾਮ ਖਵਾਇਸ਼ਾਂ ਜਿਹੜੀਆਂ ਉਹਤੇ ਉਹਨੇ ਲਾਈਆਂ ਸੀ, ਉਹਦੀਆਂ ਤੇ ਖਵਾਇਸ਼ਾਂ ਹੀ ਰੁੜ ਗਈਆਂ। ਉਹਨੇ ਤੇ ਲੱਕ ਤੇ ਹੀ ਹੱਥ ਰੱਖ ਲੈਣਾ ਨਾ ਕਿ ਮੈਂ, ਉਹਦਾ ਬਸ ਹੋ ਗਈ ਹਰ ਚੀਜ਼ ਦੀ ਯਾਰ। ਤੇ ਦੋਸਤੋ, ਇਸੇ ਜਗ੍ਹਾ ਤੇ ਰੱਖ ਕੇ ਤੁਸੀਂ ਸੋਚਣਾ ਵਾ ਕਿ ਜਿਸ ਦਿਨ ਬੱਚਾ ਪੈਦਾ ਹੋ ਜਾਏ ਤੇ ਮਾਂ-ਬਾਪ ਨੂੰ ਕੋਈ ਕਵੇ ਨਾ ਕਿ ਯਾਰ ਤੂੰ ਸਾਡੇ ਕੋਲ ਕਦੀ ਆਇਆ ਗਿਆ ਹੀ ਨਹੀਂ, ਉਹਦਾ ਇੱਕੋ ਹੀ ਸਵਾਲ ਹੁੰਦਾ ਵਾ, ਆ ਮੁੰਡਾ ਜਵਾਨ ਹੋ ਗਿਆ, ਇਹਨੇ ਕੰਮ ਸਾਂਭ ਲੈਣਾ ਮਾਸ਼ਾਅੱਲਾ, ਆਪਾਂ ਵਿਹਲੇ ਹੀ ਆ, ਫਿਰਨਾ ਤੁਰਨਾ ਰੱਜ ਕੇ ਆਇਆ ਕਰਾਂਗੇ ਬਈ। ਯਾਰ ਤੂੰ ਕਦੇ ਕੋਈ ਚੰਗੇ ਕੱਪੜੇ ਨਹੀਂ ਪਾਏ, ਤੂੰ ਕਦੇ ਟੌਰ ਨਾਲ ਬੈਠਾ ਨਹੀਂ, ਕੰਮ ਹੀ ਕਰੀ ਜਾਂਦਾ ਰਾਤ ਦਿਨ। ਉਹ ਬਸ ਓਨੀ ਦੇਰ ਹੀ ਆ ਜਿੰਨੀ ਦੇਰ ਮੁੰਡਾ ਆਪਣਾ, ਜਦੋਂ ਇਹ ਜਵਾਨ ਹੋ ਗਿਆ, ਆਪਾਂ ਫਿਰ ਮੌਜ ਹੀ ਆ, ਚੌਰ ਹੀ ਆ ਆਪਾਂ ਬਈ, ਚੰਗੇ ਕੱਪੜੇ ਪਾ ਕੇ ਹੁੱਕਾ ਸ਼ੁੱਕਾ ਰੱਖ ਕੇ ਬਵਾਂਗੇ, ਯਾਨੀ ਕਿ ਉਹਦੀ ਉਮੀਦ ਆ। ਫਿਰ ਉਹਨੂੰ ਕਹੇ ਬੱਚੀ ਦੀ ਸ਼ਾਦੀ ਨਹੀਂ ਕਰਦਾ, ਬਸ ਆ ਮੁੰਡੇ ਨੂੰ ਕੰਮ ਤੇ ਲੱਗ ਲੈਣ, ਤੁਸੀਂ ਜਵਾਨ ਹੋ ਕੇ ਮਾਸ਼ਾਅੱਲਾ ਆਪਾਂ ਹਰ ਕੰਮ ਬੜਾ ਟਾਈਟ ਕਰ ਲੈਣਾ। ਹੱਤਾ ਕਿ ਉਹਨੇ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਦੀਆਂ ਤਮਾਮ ਖਵਾਇਸ਼ਾਂ, ਤਮਾਮ ਕੰਮ, ਆਪਣੇ ਅਰਮਾਨ ਆਪਣੇ ਬੇਟੇ ਤੇ ਲਾਤੇ, ਲਾਉਂਦਿਆਂ ਹੋਇਆ ਨਾਲ ਹੀ ਪਿਓ ਸਖਤ ਤੋਂ ਸਖਤ ਗਰਮੀ ਦੇ ਵਿੱਚ ਵੀ ਦਿਹਾੜੀਆਂ ਕਰਦਾ, ਸਖਤ ਸਿਆਲ ਦੇ ਵਿੱਚ ਵੀ ਪਿਓ ਦਿਹਾੜੀਆਂ ਤੇ ਜਾਂਦਾ, ਮਿਹਨਤ ਕਰਦਾ, ਰਾਤ ਦਿਨ ਨਹੀਂ ਵੇਖਦੇ, ਨਾ ਮਾਂ ਨਾ ਪਿਓ, ਜੋ ਹੋ ਸਕਦਾ ਔਲਾਦ ਲਈ ਕਰਦੇ। ਇੱਕ ਲਮਹੇ ਲਈ ਸੋਚੋ, ਜਿਹੜੀ ਮੈਂ ਲੋਕਾਂ ਕੋਲੋਂ ਗੱਲਾਂ ਕਹਿੰਦੇ ਆਇਆ ਸੁਣੀਆਂ, ਮੈਂ ਉਹ ਦੱਸਣ ਲੱਗਾ ਕਿ ਅਗਰ ਤੁਸੀਂ ਵੱਡੇ ਹੋ ਜਾਂਦੇ ਹੋ, ਉਮੀਦ ਤੇ ਤੁਹਾਡੇ ਤੇ ਲਾਈ ਹੈ ਨਾ ਉਹਨੇ, ਕਿਉਂਕਿ ਅੱਲਾ ਤੋਂ ਬਾਅਦ ਤੇ ਔਲਾਦ ਦੀ ਜਿਹੜੀ ਸਹਾਰਾ ਹੁੰਦੀ ਹੈ ਨਾ ਮਾਂ-ਬਾਪ ਦੀ। ਤੇ ਬੇਟੇ ਨੂੰ ਮੈਂ ਅਕਸਰ ਲੋਕ ਸੁਣੇ ਆ ਕਿ ਬੱਚੇ ਨੂੰ ਜਾਣ ਲੱਗਿਆ ਮਾਂ ਬਾਪ ਇਹ ਗੱਲ ਕਹਿ ਦੇਣਾ ਕਿ ਪੁੱਤ ਆਉਂਦਾ ਹੋਇਆ ਨਾ ਮੇਰੇ ਵਾਸਤੇ ਇੱਕ ਮੇਰੀ ਦਵਾਈ ਦੀ ਪੁੜੀ, ਯਾਨੀ ਕਿ ਕਹਿ ਲਓ ਕਿ ਇੱਕ ਪੱਤਾ ਗੋਲੀਆਂ ਦਾ ਜਾਂ ਜਿੰਨੀ ਕੁ ਵੀ ਮੈਡੀਸਨ ਆ, ਪੁੱਤ ਲੈ ਆਵੀਂ ਤੂੰ। ਤੇ ਇੱਕੋ ਮੈਂ ਕਈਆਂ ਨੇ ਤਾਂ ਸਵਾਲ ਸੁਣੇ ਆ ਕਿ ਮੇਰੇ ਕੋਲ ਤਾਂ ਆਪਣੇ ਖਰਚੇ ਨਹੀਂ ਪੂਰੇ, ਮੈਂ ਦਵਾਈਆਂ ਕਿੱਥੋਂ ਲਿਆਉਣੀਆਂ ਵਾ। ਜਾਂ ਪਿਓ ਕਹਿੰਦਾ ਪੁੱਤ ਮੇਰੀਆਂ ਤੇਰੇ ਤੇ ਆਸਾਂ ਸੀਗੀਆਂ, ਮੈਂ ਹੁਣ ਚਾਹੁੰਦਾ ਵਾਂ ਕਿ ਤੂੰ ਜਵਾਨ ਹੋ ਗਿਆ ਵਾਂ ਤੇ ਹੁਣ ਸਾਡੇ ਵੀ ਸਕੂਨ ਤੇ ਦੇਣਾ, ਮੈਂ ਅਸੀਂ ਵੀ ਚਾਹੁੰਦੇ ਕੋਈ ਟੌਰ ਟੱਪਾ, ਮੈਨੂੰ ਕੋਈ ਚੰਗੇ ਕੱਪੜੇ, ਚੰਗੀ ਜੁੱਤੀ, ਚੰਗਾ ਨਿਯਾਮ ਮੇਰਾ ਕਰ ਦੇ। ਤੇ ਪੁੱਤ ਅੱਗੋਂ ਪਤਾ ਕਹਿੰਦਾ ਤੁਸੀਂ ਮੇਰੇ ਲਈ ਕੀਤਾ ਕੀ ਸਾਰੀ ਉਮਰ, ਮੈਂ ਆਪਣੇ ਕਰਾਂ ਕਿ ਤੁਹਾਡੇ ਕਰਾਂ? ਉਹ ਖੁਦਾਰਾ ਯਾਰ ਸੋਚੋ ਕਿ ਉਸ ਮਾਂ-ਬਾਪ ਦੇ ਉੱਤੇ ਉਸ ਟਾਈਮ ਕੀ ਬੀਤਦੀ ਹੋਏਗੀ ਜਿਹਨੇ ਪੂਰੀ ਜ਼ਿੰਦਗੀ ਸਰਫ ਕਰ ਦਿੱਤੀ ਤੇਰੇ ਵਾਸਤੇ, ਰਾਤ ਨਹੀਂ ਵੇਖੀ, ਦਿਨ ਨਹੀਂ ਵੇਖਿਆ, ਧੁੱਪ ਨਹੀਂ ਵੇਖੀ, ਛਾਂ ਨਹੀਂ ਵੇਖੀ। ਅੱਜ ਜੋ ਤੂੰ ਇਹ ਲਫ਼ਜ਼ ਕਹਿ ਤਾ, ਤੂੰ ਤਾਂ ਸੌਖਾ ਹੀ ਕਹਿ ਤਾ, ਮਾਂ-ਬਾਪ ਦੇ ਜ਼ਿਹਨ ਤੇ ਕੀ ਆਇਆ ਹੋਏਗਾ? ਮੇਰੇ ਦੋਸਤੋ, ਅਗਰ ਤੁਸੀਂ ਨਹੀਂ ਕਰਨਾ, ਇਹ ਮੈਨੂੰ ਗੱਲ ਦੱਸੋ ਵੀ ਹੋਰ ਕਿਹਨੇ ਕਰਨਾ ਵਾ? ਅਗਰ ਉਹਦੀ ਔਲਾਦ ਹੀ ਉਹਨੂੰ ਇਹ ਗੱਲ ਕਹਿਣ ਦੀ ਕੋਈ ਕਰਦਾ ਕਿਸੇ ਲਈ, ਉਹਦੀ ਤਾਂ ਜ਼ਿੰਦਗੀ ਪਹਿਲੀ ਵੀ ਇਦਾਂ ਹੀ ਲੰਘ ਗਈ ਤੇ ਐਂਡ ਤੇ ਤੂੰ ਇਦਾਂ ਕਹਿ ਤਾ
ਉਹ ਤੇ ਮਰ ਗਿਆ ਨਾ ਥਾਂ ਤੇ। ਖੁਦਾਰਾ ਮੈਂ ਆਪਣੇ ਸਾਰੇ ਦੋਸਤਾਂ ਨੂੰ ਕਹਿੰਦਾ ਕਿ ਮੈਂ ਜਿਹੜੀ ਗੱਲ ਕੀਤੀ ਆ ਇਹਨੂੰ ਅੱਗੇ ਵੀ ਦੋਸਤਾਂ ਦੇ ਵਿੱਚ ਸ਼ੇਅਰ ਕਰੋ, ਦੱਸੋ ਲੋਕਾਂ ਨੂੰ ਸਾਡਾ ਮਾਸ਼ਰਾ ਗਲਤ ਹੋ ਗਿਆ ਯਾਰ, ਸਾਡੇ ਤੇ ਸਾਡੇ ਮਾਂ-ਬਾਪ ਦੀਆਂ ਉਮੀਦਾਂ ਵਾ। ਅਗਰ ਕੋਈ ਕਿਸੇ ਵੀ ਚੀਜ਼ ਤੇ ਬੰਦਾ ਇੱਕ ਵੀ ਚੀਜ਼ ਤੇ ਉਮੀਦ ਇੱਕ ਲਾ ਲੇ ਤੇ ਇੱਕ ਟੁੱਟ ਜੇ ਤੇ ਬੰਦਾ ਕਿੱਥੇ ਤੱਕ ਜਾਂਦਾ, ਜਿਹਦੀਆਂ ਸਾਰੀਆਂ ਟੁੱਟ ਜਾਣੀਆਂ ਉਹਦਾ ਕੀ ਆਲਮ ਹੋਏਗਾ। ਮੇਰੇ ਦੋਸਤੋ ਆਪਣੇ ਮਾਂ-ਬਾਪ ਨਾਲ ਪਿਆਰ ਕਰੋ, ਆਪਣੇ ਮਾਂ-ਬਾਪ ਦੀਆਂ ਖੁਆਇਸ਼ਾਂ ਪੂਰੀਆਂ ਕਰੋ, ਕੋਸ਼ਿਸ਼ ਕਰੋ। ਕੋਸ਼ਿਸ਼ ਕਰਨਾ ਤੁਹਾਡਾ ਕੰਮ ਆ, ਪੂਰੀਆਂ ਰੱਬ ਕਰਵਾਏਗਾ ਇਨਸ਼ਾਅੱਲਾ। ਮੇਰਾ ਵਾਅਦਾ ਵਾ ਕਿ ਕੋਸ਼ਿਸ਼ ਕਰਕੇ ਦੇਖੋ, ਤੁਸੀਂ ਸਾਰੀਆਂ ਅੱਲਾ ਦੇ ਹੁਕਮ ਨਾਲ ਕੋਸ਼ਿਸ਼ ਕਰੋਗੇ, ਅੱਲਾ ਜ਼ਾਤ ਪਾਕ ਤੁਹਾਨੂੰ ਤੁਹਾਡੀ ਮਦਦ ਕਰੇਗੀ, ਤੁਸੀਂ ਪੂਰੀਆਂ ਕਰ ਸਕੋਗੇ। ਮਾਂ-ਬਾਪ ਐਸਾ ਅਨਮੋਲ ਤੋਹਫਾ ਮੁੜ ਕੇ ਲੱਭਦਾ ਨਹੀਂਗਾ। ਯਾਰ ਇਹਨਾਂ ਦੀਆਂ ਉਮੀਦਾਂ ਨਾ ਤੋੜਿਆ ਕਰੋ, ਇਹਨਾਂ ਦਾ ਖੁਦਾਰਾ ਮੈਂ ਦਿਲੋਂ ਕਹਿਣ ਡਿਆ ਇਹਨਾਂ ਦਾ ਖਿਆਲ ਖਾਸ ਰੱਖਿਆ ਕਰੋ। ਬਾਕੀ ਮੈਂ ਆਪਣੇ ਦੋਸਤਾਂ ਨੂੰ ਦੱਸ ਦਿੰਦਾ ਵਾ ਕਿ ਮੇਰੇ ਲਾਲਾ ਵਕਾਰ ਦੇ ਨਾਮ ਤੋਂ YouTube ਤੇ ਮੇਰਾ ਚੈਨਲ ਆ, ਜ਼ਰੂਰ ਸੁਣਿਓ ਔਰ ਇਨਸ਼ਾਅੱਲਾ ਤਾਲਾ ਅਗਰ ਅੱਛੀ ਲੱਗੇ ਤੇ ਅੱਗੇ ਸ਼ੇਅਰ ਵੀ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਇਸ ਲਈ ਕਿ ਨਹੀਂ ਕਿ ਮੇਰਾ ਫਾਇਦਾ ਹੋਵੇ, ਇਸ ਲਈ ਕਿ ਮੈਂ ਹੋਰ ਵੀ ਕੋਈ ਗੱਲ ਦੱਸਣਾ ਤੁਹਾਡੇ ਕੋਲ ਪਹੁੰਚੇ। ਔਰ ਮੈਂ ਵੀ ਇਨਸ਼ਾਅੱਲਾ ਤਾਲਾ ਖੁਸ਼ ਹੋਵਾਂਗਾ ਅਗਰ ਤੁਸੀਂ ਲਾਈਕ ਕਰੋਗੇ, ਸਬਸਕ੍ਰਾਈਬ ਕਰੋਗੇ, ਸ਼ੇਅਰ ਕਰੋਗੇ ਔਰ ਮੈਨੂੰ ਕਮੈਂਟ ਵੀ ਕਰਨਾ, ਜਿਹੜੀਆਂ ਮੇਰੀਆਂ ਗਲਤੀਆਂ ਮੈਨੂੰ ਵੀ ਦੱਸਿਓ। ਮੈਂ ਆਪ ਇੱਕ ਤਾਲਬ ਇਲਮ ਹੀ ਕਹਿ ਲਓ, ਮੈਂ ਸਿੱਖਾਂ ਨਹੀਂ ਡਿਆ, ਮੇਰੇ ਕੋਲ ਕੁਛ ਨਹੀਂਗਾ। ਇਹ ਗੱਲ ਜਿਹੜੀ ਮੈਂ ਦੱਸੀ ਆ ਬੜੀ ਵਜ਼ਨੀ ਗੱਲ ਆ, ਇਹਨੂੰ ਜਰਾ ਗੌਰ ਨਾਲ ਸੋਚਣਾ ਵਾ। ਸਾਰੇ ਦੋਸਤਾਂ ਨੂੰ ਮੇਰੀ ਤਰਫੋਂ ਅਸਲਾਮ ਵਾਲੇਕੁਮ ਜੀ।